अस्सलाम वालेकुम जी नाज़रीन, मैं सजाद जानी ते मेरे नाल भट्ट साहब। बेसिकली ये शो ਅਸੀਂ ਇੱਕ ਸ਼ੁਰੂ ਕਰ ਲਿਆ ਜਿਸ 'ਚ ਭੱਟ ਸਾਹਿਬ ਤੁਹਾਨੂੰ ਤੇ ਸਾਨੂੰ ਟਿਪਸ ਦਿਆ ਕਰਨਗੇ ਔਰ ਕੋਈ ਨਵੀਂ ਮਾਲੂਮਾਤ ਜ਼ਿੰਦਗੀ ਦੀ ਔਰ ਦੁਨੀਆ ਦੀ ਦੱਸਿਆ ਕਰਨਗੇ ਕਿ ਦੁਨੀਆ 'ਚ ਕੀ ਹੋਇਆ ਪਿੱਛੇ ਔਰ ਕੀ ਹੋ ਰਿਹਾ ਔਰ ਅੱਗੋਂ ਕੀ ਕੀ ਹੋਣਾ। ਤੇ ਸ਼ਕਲ ਤੇ ਨਹੀਂ ਤੁਸੀਂ ਜਾਣਾ, ਤੁਸੀਂ ਨੌਲੇਜ ਦੇਖਣਾ ਇਹਨਾਂ ਦਾ ਸਿਰਫ। ਤੇ ਸਾਨੂੰ ਇਹ ਐਜੂਕੇਟ ਕਰਨਾ ਚਾਹ ਰਹੇ ਨੇ ਆਪਣੀ ਵੱਲੋਂ। ਭੱਟ ਸਾਹਿਬ ਅੱਜ ਦਾ ਕੀ ਨੌਲੇਜ, ਅੱਜ ਤੁਸੀਂ ਕੀ ਦੱਸਣਾ ਚਾਹ ਰਹੇ ਸਾਨੂੰ? ਅੱਜ ਮੈਂ ਤੁਹਾਨੂੰ ਵਹੀਕਲ ਟਿਪਸ ਦੇਵਾਂਗਾ। ਕਿਹੜੀ ਵਹੀਕਲ? ਗੱਡੀਆਂ ਦੇ ਬਾਰੇ ਵਹੀਕਲ ਲੇਟੈਸਟ ਆ ਵਹੀਕਲ ਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਕਿ ਵਹੀਕਲ ਜਿਹੜਾ ਖਰੋੜ ਚ ਪਾਈਦਾ ਵਹੀਕਲ, ਉਹ ਸਿਕਲ ਹੁੰਦਾ ਸਿਆਣੇ ਕਹਿੰਦੇ ਚੱਲ ਵਹੀਕਲ ਇੱਥੋਂ, ਓਏ ਉਹ ਨਿਕਲ ਹੁੰਦਾ ਠਹਿਰ। ਅੱਛਾ ਜੀ, ਪਹਿਲੇ ਮੈਂ ਤੁਹਾਡਾ ਇੱਕ ਬੇਸਿਕ ਟੈਸਟ ਲੈ ਲਵਾਂ ਕਿ ਤੁਹਾਡੇ ਕੋਲ ਬੇਸਿਕ ਨੌਲੇਜ ਕਿੰਨਾ ਕੁ ਉਹ ਜਿਹੜੇ ਕਹਿੰਦੇ ਚੋਰ ਬੁੱਕਲ ਮਾਰ ਕੇ ਆਇਆ। ਉਹ ਨਹੀਂ ਯਾਰ, ਉਹ ਮੁੱਕ ਗਈ ਸੀ ਗੱਲ, ਹੁਣ ਚਲੀ ਗਈ। ਅੱਛਾ ਮੈਨੂੰ ਦੱਸੋ ਅਗਲੀ ਗੱਲ ਸ਼ੁਰੂ ਹੋ ਗਈ ਸੀ। ਚੱਲ, ਖਲੋਤੀ ਗੱਡੀ ਦਾ ਵਜ਼ਨ ਕਿਹਦੇ ਤੇ ਹੁੰਦਾ ਹੈ? ਉਹਦੇ ਕਿਸ ਪੁਰਜ਼ੇ ਤੇ ਹੁੰਦਾ ਹੈ? ਟਾਇਰਾਂ ਤੇ। ਟਾਇਰਾਂ ਤੇ ਨਹੀਂ ਹੁੰਦਾ, ਹਵਾ ਤੇ ਹਵਾ ਨੇ ਚੁੱਕਿਆ ਹੁੰਦਾ ਵਜ਼ਨ। ਯਾਰ ਜ਼ਮੀਨ ਤੇ ਖੜੀ ਆ ਗਾੜੀ, ਹਾਂ ਤੇ ਹਵਾ ਤੇ ਉਹਦਾ ਵਜ਼ਨ ਗੱਡੀ ਦੇ ਕਿਸ ਔਜ਼ਾਰ ਦੇ ਉੱਤੇ ਹੈਗਾ ਉਹਦਾ ਵਜ਼ਨ? ਰਾਮੇ ਦਾ ਕੁਝ ਸਮਝਦਾਰ ਆਦਮੀ ਨੇ, ਤੁਸੀਂ ਰਹਿਣ ਦਿਓ, ਤੁਸੀਂ ਦੱਸੋ। ਵੱਡੇ ਸਟੈਂਡ ਤੇ ਹੈ, ਵੱਡੇ ਸਟੈਂਡ ਤੇ ਓਏ ਸੈਕ ਉਹਨੇ ਮੋਟਰਸਾਈਕਲ ਗੱਡੀ ਦਾ ਜਿਹੜਾ ਵਜ਼ਨ ਹੁੰਦਾ ਨਾ ਭੈਣ, ਸਾਰਾ ਵਜ਼ਨ ਸ਼ਾਖ, ਟਾਇਰ, ਉਹਦੀ ਸਸਪੈਂਸ਼ਨ ਔਰ ਪਲੱਸ ਹਵਾ ਨੇ ਚੁੱਕਿਆ ਹੁੰਦਾ ਵਜ਼ਨ। ਕਮਾਨੀ ਨੇ ਕਮਾਨੀ ਕੀ ਕਮਾਉਣੀ ਆ? ਕਮਾਨੀ ਮੇਰੀ ਬਿਜਲੀ, ਤੂਫਾਨ ਮੇਰਾ ਨਖਰਾ। ਅੱਛਾ ਚੱਲ ਕਮੀਨੀ। ਮੈਂ ਤੁਹਾਨੂੰ ਜਿਹੜਾ ਸਵਾਲ ਕੀਤਾ ਨਾ ਸਾਇੰਟੀਫਿਕਲੀ ਮੈਂ ਪ੍ਰੂਵ ਵੀ ਕਰਾਂਗਾ, ਲਿਆਦਾ ਤੁਸੀਂ ਟੇਵੇ ਸ਼ੇਵੇ ਨਾ ਲਾਓ। ਬਟ ਸਰ ਕਿੱਦਾਂ ਪ੍ਰੂਫ ਕਰਨਾ? ਕੈਸੀ ਅੱਲਾ ਮਾਫੀ ਦੇਵੇ ਕਟਾਂਗਾ ਖੰਡ ਵਾਲਾ ਬਿਸਕੁਟ ਹੁੰਦਾ, ਕਹਿਣਾ ਤਾਂ ਨਹੀਂ ਚਾਹੀਦਾ ਤੁਹਾਡਾ ਬੋਰੀ ਪਾਟੀ ਹੁੰਦੀ ਕੀੜੀਆਂ ਜਿਹੜੀਆਂ, ਬਟ ਨਹੀਂ, ਛੱਤ ਤੇ ਹੁੰਦਾ ਵਜ਼ਨ ਗੱਡੀ ਦਾ। ਉਹ ਛੱਤ ਤੋਂ ਕਿੱਥੇ ਹੋ ਗਿਆ ਵਜ਼ਨ ਯਾਰ? ਛੱਤ ਤੇ ਫਿਰ ਟਾਇਰਾਂ ਤੇ ਹੁੰਦਾ, ਜ਼ਮੀਨ ਦੇ ਨਾਲ ਲੱਗੀ ਹੈ ਛੱਤ। ਤੇ ਫਿਰ ਟਾਇਰਾਂ ਤੇ ਹੁੰਦਾ, ਟਾਇਰ ਜ਼ਮੀਨ ਨਾਲ ਨਹੀਂ ਲੱਗੇ। ਉਹ ਭਾਜੀ ਉਹ ਨਹੀਂ ਹੁੰਦੇ ਲੈਰਮ, ਅਲਾਰਮ ਤੇ। ਅਲਾਇਰਮ, ਹਾਂ ਹੈ, ਸੈਂਸ ਹੀ ਨਹੀਂ ਬਣਦੀ ਯਾਰ। ਅਲਾਇਰਮ ਤੇ ਟਾਇਰ ਦੇ ਅੰਦਰ ਫਿੱਟ ਹੋਇਆ ਹੁੰਦਾ ਯਾਰ। ਤੁੱਕਾ ਲਾਉਣ ਦੇ ਵੀ ਕੋਈ ਅਸੂਲ ਹੁੰਦੇ ਨੇ ਯਾਰ, ਉਹਨਾਂ ਨੂੰ ਫੋਲੋ ਕਰ ਲਓ। ਦਾਦੀ ਨੂੰ ਗਧੇੜੇ ਚੁੱਕਿਆ ਹੁੰਦਾ। ਅੱਛਾ ਬਸ ਸਾਹਿਬ ਖੈਰ ਹੋਵੇ, ਕਮਾਲੀਏ ਦਾ ਜੌਨ ਸੀਨਾ ਹੁੰਦਾ। ਕੋਈ ਗੱਲ ਕੋਈ ਰਲਦੀ ਮਿਲਦੀ ਗੱਲ ਕਰੋ, ਕੋਈ ਦੱਸੋ ਵੀ ਵਜਨ ਕਾਤੇ ਹੁੰਦਾ ਵਾ। ਕਮਾਲੀਏ ਦਾ, ਅੱਛਾ ਹੈ ਬਟ ਟਾਇਰ ਤੇ ਵਜ਼ਨ ਹੁੰਦਾ, ਹਵਾ ਚੁੱਕਿਆ ਹੁੰਦਾ। ਕਹਿੰਦੇ ਹਵਾ ਚੁੱਕਦੀ ਵਜ਼ਨ, ਟਾਇਰ 'ਚ ਹਵਾ ਹੁੰਦੀ ਨਾ ਤੇ ਉਹਨੇ ਚੁੱਕਿਆ ਹੁੰਦਾ। ਚਲੋ ਅਗਰ ਤੁਸੀਂ ਹਵਾਵਾਂ ਕੱਢ ਵੀ ਦਿਓ ਤੇ ਰਿਮ ਦੇ ਉੱਪਰ ਆ ਜਾਂਦਾ, ਰਿਮਾਂ ਦੇ ਉੱਪਰ ਆ ਜਾਂਦਾ। ਜਿਹੜੇ 4 ਰਿਮ ਹੁੰਦੇ ਨੇ ਤੇ ਟਾਇਰ, ਉਹਨਾਂ ਦੇ ਉੱਤੇ ਵਜ਼ਨ ਹੁੰਦਾ। ਹੋਰ ਗੱਡੀ ਦਾ ਵਜ਼ਨ ਕਿੱਥੇ ਹੁੰਦਾ? ਜੱਕ ਤੇ ਪੈਂਚਰ ਗੱਡੀ ਦਾ ਜੈਕ ਤੇ ਹੁੰਦਾ। ਗੱਡੀ ਦਾ ਜਿਹੜਾ ਵਜ਼ਨ ਹੁੰਦਾ ਨਾ, ਉਹ ਟਾਇਰ ਵਾਲ ਤੇ ਹੁੰਦਾ। ਟਿਊਬ ਦਾ ਜਿਹੜਾ ਵਾਲ ਹੁੰਦਾ ਨਾ, ਉਹਦੇ ਤੇ ਸਾਰਾ ਵਜ਼ਨ ਹੁੰਦਾ। ਇੱਕ ਇੰਨਾ ਜਿਹਾ ਵਾਲ ਐਡੀ ਵੱਡੀ ਵਹੀਕਲ ਦਾ ਵਜ਼ਨ ਉਹ ਚੁੱਕਦਾ। ਬਸ ਕਰ ਦੇ, ਖੁਦਾ ਦਾ ਨਾਂ ਹੀ, ਤੂੰ ਵਾਲ ਕੱਢ ਦੇ, ਤੂੰ ਵਾਲ ਕੱਢ ਕੇ ਬਾਹਰ ਸਿੱਟ ਦੇ, ਗੱਡੀ ਖਲੋਤੀ, ਕਿੱਥੇ ਵਜ਼ਨ ਹੋਏਗਾ ਉਹਦਾ? ਤੇ ਗੱਡੀ ਆਪਰੇਸ਼ਨਲ ਤੇ ਨਹੀਂ ਨਾ ਲੱਗੀ, ਕੰਮ ਤੇ ਨਹੀਂ ਨਾ ਕਰ ਸਕੀ। ਚਲਤੀ ਦਾ ਨਾਮ ਗਾੜੀ। ਤੂੰ ਪਹਿਲੇ ਕਿਹਾ ਵੀ ਆ ਗੱਡੀ ਖਲੋਤੀ। ਭਾਈ ਓਬਵੀਅਸ ਜੀ ਗੱਲ ਹੈ ਕਿ ਬੰਬ ਵਾਲੀ ਧਮਾਕੇ ਲਈ ਗੱਡੀ ਥੋੜੀ ਖਲੋਤੀ ਹੋਣੀ ਹੈ ਯਾਰ। ਗੱਡੀ ਵੈਲਟੀਨੇਟਰ ਤੇ ਸੁੱਖ ਦਾ ਸਾਹ ਲਿਆ ਹੁੰਦਾ। ਮੇਰੀ ਗੱਲ ਸੁਣ, ਅੱਲਾ ਮਾਫੀ ਦੇਵੇ, ਕਾਲਾ ਇਲਮ ਕਰਨ ਵਾਲਾ ਅੰਗਰੇਜ਼ ਹੁੰਦਾ। ਕੋਈ ਗੱਲ ਕਰਨ ਵਾਲੀ ਕਰੀ, ਇਹ ਕਿਹੜਾ ਕਿੱਦਾਂ ਵੀ ਇੱਕ ਵਾਲ, ਅੱਛਾ ਵਾਲ ਤੇ ਹੁੰਦਾ, ਕੱਲੇ ਵਾਲ ਤੇ ਨਹੀਂ ਹੁੰਦਾ, ਸਾਰੀਆਂ ਚੀਜ਼ਾਂ ਮਿਕਸ। ਹਵਾ, ਵਾਲ ਨੇ ਹਵਾ ਨੂੰ ਰੋਕਿਆ ਹੁੰਦਾ। ਅਗਰ ਵਾਲ ਸਹੀ ਹੋਵੇ, ਹਵਾ ਕੱਢ ਦੇ। ਬਾਈ ਅਗਰ ਵਾਲ ਸਹੀ ਆ, ਹਵਾ ਕੱਢ ਦੇ ਵਿੱਚੋਂ, ਫਿਰ ਹਵਾ ਕੱਢ ਕੇ ਗੱਡੀ ਨਹੀਂ ਰਹਿੰਦੀ। ਤੇ ਇਹਦਾ ਮਤਲਬ ਹਵਾ ਦਾ ਕੋਈ ਅਮਲ ਦਾ ਡਿਸਪਲੇ 'ਚ ਲੱਗੀ ਗੱਡੀ ਤੇ ਵਰਕਿੰਗ ਗੱਡੀ 'ਚ ਫਰਕ ਹੈ। ਗੱਡੀ ਉਹ ਹੈ ਜਿਹੜੀ ਚੱਲ ਰਹੀ ਹੈ। ਗੱਡੀ ਦੀ ਗੱਲ ਕੀਤੀ ਸੀ ਮੈਂ ਉਸ ਗੱਡੀ ਦੀ ਗੱਲ ਕੀਤੀ ਸੀ ਜਿਹੜੀ ਵਰਕਿੰਗ ਕਰਦੀ ਹੈ। ਵਰਕਿੰਗ ਕਰ ਰਹੀ ਹੈ ਨਾ, ਉਹਦੇ ਚੋਂ ਤੂੰ ਹਵਾ ਕੱਢ ਦੇ। ਹਾਂ, ਤੇ ਉਹ ਗੱਡੀ ਨਹੀਂ ਰਹੀ, ਖਤਮ ਹੋ ਗਈ। ਖਤਮ ਹੋ ਗਈ। ਤੇ ਇਹਦਾ ਮਤਲਬ ਫਿਰ ਉਹ ਜਿਹੜੀ ਗੱਡੀ ਸੀ ਉਹ ਹਵਾ ਦੇ ਸਿਰ ਤੇ ਸੀ। ਨੋ, ਉਹ ਉਸ ਹਵਾ ਵਾਲ ਦੇ ਸਿਰ ਤੇ ਸੀ। ਵਾਲ ਨੇ ਉਸ ਹਵਾ ਨੂੰ ਰੋਕਿਆ ਸੀ। ਗੱਲ ਤੁਹਾਡੀ ਵੀ 50% ਠੀਕ ਹੋ ਜਾਂਦੀ ਹੈ ਇੱਥੇ। ਭੱਟ ਕਸਮੇ ਤੌਬਾ, 72 ਸੀਟੀ ਤੋਪ ਹੁੰਦੀ। ਯਾਰ ਪਰ ਜਦੋਂ ਸਿਰ ਤੇ ਵੇਖ ਬਿੱਲੀ ਨੂੰ ਖੁਰਕ ਪਵੇ ਨਾ, ਇੰਜ ਦਾ ਸਿਰ ਹੁੰਦਾ ਹੀ। ਬਟ ਸਾਹਿਬ ਮੇਰਾ ਨਾਲ ਦਾ ਮੈਂ ਹਮਾਇਤ ਕਰਦਾ ਨਹੀਂ, ਇਹ ਪੁੱਠੇ ਸੀ ਅੱਛਾ ਅਗਲਾ ਦੱਸ ਯਾਰ, ਬਰੂਸਲੀ ਦਾ ਸੰਡ ਹੁੰਦਾ, ਅਗਲਾ ਦੱਸ। ਗੱਡੀ ਅੱਜ ਮੈਂ ਤੁਹਾਨੂੰ ਗੱਡੀ 'ਚ ਬੰਨ ਕੇ ਮਾਰਨਾ। ਅੱਜ ਉੱਥੋਂ ਟੁਰਦੀ ਗੱਡੀ, ਜਿਹੜੀ ਨਾਸੀ ਤੇਜ਼ ਗੱਡੀ ਚੱਲ ਰਹੀ ਹੋਵੇ ਰੋਡ ਦੇ ਉੱਤੇ, ਹਾਂ, ਤੇ ਉਹਦਾ ਅਸਲ ਵਜ਼ਨ ਵੱਧਦਾ ਕਿ ਘਟ ਜਾਂਦਾ? ਦੱਸੋ। ਘਟ ਜਾਂਦਾ। ਬਟ ਸਾਹਿਬ ਅੱਲਾ ਮਾਫੀ, ਗੱਟੀ ਪਿੰਡ ਦਾ ਟੌਮ ਕਰੂਜ਼ ਹੁੰਦਾ ਵੀ ਆਹ ਪਾਇਆ ਕੀ ਯਾਰ ਦੱਸੋ ਸਹੀ। ਗੱਡੀ ਅੱਲਾ ਮਾਫੀ, ਯਾਰ ਮੈਨੂੰ ਕੰਟੈਂਟ ਤੋਂ ਨਾ ਹਟਾਓ, ਆਪਣੀ ਜ਼ਹਾਨਤ ਸਾਬਤ ਕਰੋ ਇੱਥੇ। ਚਲੋ ਜ਼ਹਾਨਤ ਕੀ ਸਵਾਲ ਕੀ ਸੀਗਾ? ਸਵਾਲ ਤਾਂ ਮੈਂ ਵੀ ਹੁਣ ਓ ਯਾਰ ਬੱਟ ਕੌਮੀ ਤਰਾਨੇ ਦਾ ਮਕਤਾ ਹੁੰਦਾ ਮੇਰੇ ਕੋਲ। ਬਖਤਾਰ ਸਰ ਬਖਤੇ ਚ ਸ਼ਾਇਰ ਦਾ ਨਾਮ ਹੁੰਦਾ ਨਾ।
ਤੇ ਕੌਮੀ ਤਰ੍ਹਾਂ ਨਹੀਂ ਹੈ ਹੀ ਨਹੀਂ। ਅੱਛਾ ਇਹ ਦੱਸੋ ਆਟੋਮੈਟਿਕ ਗੱਡੀ ਕਿੰਨੇ ਯਾਦ ਕੀਤੀ ਸੀ ਬਗੈਰ ਗੇਅਰ ਮਾਲਕੋਨੀ ਨੇ ਮਾਲਗਾਉਸ ਨਹੀਂ ਕਹਿੰਦੇ ਮਾਲਕੋਨੀ ਨੇ ਰੇਡੀਓ ਯਾਦ ਕੀਤਾ ਸੀ ਯਾਰ। ਨਹੀਂ ਉਹ ਬ੍ਰਾਹਮ ਬੈਲ ਸੀਗਾ। ਨਹੀਂ ਉਹਨੇ ਰੇਡੀਓ ਨੇ ਦੱਸੋ ਆਟੋਮੈਟਿਕ ਗੱਡੀ ਕਿੰਨੇ ਯਾਦ ਲੱਗੀ ਆ ਹੁਣ ਯਾਰ ਦੱਸ ਕਿੰਨੇ ਕੀਤੀ ਸੀ ਓਏ? ਹੈਲੀਕਾਪਟਰ ਦਾ ਕੈਲੰਡਰ ਹੁੰਦਾ, ਦੱਸ ਲਾ ਕੇ ਚੜਾ ਕੇ। ਦੱਸ ਜਲਦੀ। ਮਾਲਕੋਨੀ ਯਾਰ ਉਹਨੂੰ ਨਹੀਂ ਪਤਾ ਲੱਗਣਾ ਯਾਰ ਫੌਕਸੀ ਗੱਡੀ ਦਾ ਇੰਜਨ ਪਿੱਛੇ ਕਿਉਂ ਰੱਖਿਆ ਜਾਂਦਾ ਸੀ? ਲੈ ਉਹ ਦਾਬੂ ਕਰਨੀ ਆ। ਇੱਕ ਸਵਾਲ ਤੇ ਰਹਿ ਨਾ ਤੂੰ। ਯਾਰ ਮੈਂ ਗੱਡੀ ਤੇ ਆ। ਸਾਈਕਲ ਤੇ ਜੰਜ ਆਈ ਹੁੰਦੀ ਹੈ, ਇੱਕ ਸਵਾਲ ਤੇ ਰਹਿ। ਦੱਸੋ ਜੀ ਫੌਕਸਵੈਗਨ ਜਿਹੜੀ ਫੌਕਸ ਕਾਰ ਹੁੰਦੀ ਤੁਹਾਡੀ। ਨਹੀਂ ਪਹਿਲੇ ਵਜ਼ਨ ਵਾਲੀ ਗੱਲ ਤੇ ਕਰ ਲਾ ਨਾ। ਹਾਂ ਵਜ਼ਨ ਜਿਹੜਾ ਨਾ ਉਹਦਾ ਘਟ ਜਾਂਦਾ ਹੈ ਜਦੋਂ ਹਾਂਜੀ ਘਟਦਾ, ਜਦੋਂ ਉਹ ਹਵਾ speed 'ਚ ਵਜ਼ਨ ਰਹਿ ਜਾਂਦਾ ਉਹਦਾ। ਹਾਂਜੀ। ਇਹ 'ਚ ਕੋਈ ਡਿਸਟੈਂਸ ਨਹੀਂ। ਹੋਰ ਸਵਾਲ ਕਰ ਅਗਲਾ। ਓਏ ਸਾਇੰਸ ਨੇ 100 ਸਾਲ ਲੱਗ ਚੀਜ਼ ਸਾਬਤ ਕੀਤੀ ਹੈ ਯਾਰ। ਉਹ ਮੈਂ ਤਾਂ ਤੁਸੀਂ ਹੁਣੀ ਮੰਨਦੇ ਨਹੀਂ ਦੱਸਿਆ 1 ਮਿੰਟ 'ਚ ਦੱਸਿਆ ਮੈਂ। ਕੀ ਸਭ ਤੋਂ ਪਹਿਲੇ ਮੈਂ ਹੀ ਦੱਸਿਆ ਘਟ ਜਾਂਦਾ। ਐਵੇਂ ਇਹੀ ਕਿਹਾ ਘਟ ਜਾਂਦਾ। ਘਟ ਜਾਂਦਾ, ਇਹ ਨਹੀਂ ਘਟਦਾ। ਇੱਕ ਤੂੰ ਜਿੱਤ ਗਿਆ, ਇੱਕ ਅਸੀਂ ਜਿੱਤ ਗਏ। ਅੱਗੇ ਕਰ। ਬੈਸਟ ਆਫ 3। ਫੌਕਸੀ ਦੀ ਗੱਲ ਹੋ ਰਹੀ ਹੈ ਇਹ ਸਾਨੂੰ ਨਹੀਂ ਪਤਾ ਯਾਰ, ਸਾਡੇ ਕੋਲ ਗੱਲ ਕਰ ਜਿਹੜੀ ਸਾਨੂੰ ਪਤਾ ਹੋਵੇ। ਯਾਰ ਫੌਕਸੀ ਨਹੀਂ ਚਲਾਈ ਉਹ ਡੱਡੂ ਕਾਰ। ਡੱਡੂ ਕਾਰ। ਹਾਂ, ਕੀ ਆ? ਡੱਡੂ ਕਾਰ ਕੀ ਦੀ ਯਾਦ ਹੈ, ਕਿਵੇਂ ਯਾਦ ਹੋਈ ਸੀ, ਕਿਨ ਹਾਲਾਤ ਦੇ ਯਾਰ ਵਿੱਚ? ਇਹ ਸਾਨੂੰ ਨਹੀਂ ਪਤਾ। ਤੂੰ ਸਾਨੂੰ ਇਹ ਪੁੱਛ ਕੇ ਜਿੱਦਾਂ ਤੂੰ ਪਹਿਲਾ ਸਵਾਲ ਪੁੱਛਿਆ ਸੀ ਕਿ ਵਜ਼ਨ ਕਿੱਥੇ ਹੁੰਦਾ ਵਾ, ਸਾਨੂੰ ਪਤਾ ਸੀ ਉਹ ਕਿ ਟਾਇਰ ਹੁੰਦੇ ਬਾਹਰ ਸੀ, ਉਹ ਤੇ ਟੇਵੇ ਲਾਏ। ਉਹਨੇ ਫੌਕਸੀ ਕਿੰਨੇ ਯਾਦ ਕੀਤੀ ਸਾਨੂੰ ਇਹ ਨਹੀਂ ਪਤਾ। ਤੁਸੀਂ ਯਾਰ ਤੇ ਵੀ ਟੇਵੇ ਲਾ ਹੀ ਦੇਣੇ ਨੇ। ਲਾ ਫੌਕਸੀ ਦਿਓ। ਕਿੰਨੇ ਯਾਦ ਕੀਤੀ ਹੈ? ਹਾਂਜੀ ਪਤਾ ਨਹੀਂ ਆਪਾਂ ਤਾਂ ਆ ਗਏ ਸੀ ਉੱਥੋਂ। ਆਹ ਇਹ ਪਿੱਛੋਂ ਕਿਸੇ ਨੇ ਕੀਤੀ। ਰਾਮੇ ਸਾਹਿਬ ਨੂੰ ਕੋਈ ਮੈਨੂੰ ਨਹੀਂ ਇਹ ਵੀ ਨਾਲ ਹੀ ਆ ਗਿਆ। ਇਹ ਪਹਿਲੇ ਨਿਕਲ ਆਇਆ ਸੀ। ਨਹੀਂ ਮੈਨੂੰ ਉਸਤਾਦ ਜੀ ਮਾੜਾ ਸ਼ੱਕ ਹੈਗਾ। ਤੂੰ ਉੱਥੇ ਹੀ ਸੀ। ਕਿੰਨੇ ਯਾਦ ਕੀਤੀ? ਆਰਫ ਨੇ ਚਾਹ ਲੈਣੇ। ਉਹ ਖਲੋਣ ਨਹੀਂ ਦਿੰਦਾ ਉੱਥੇ, ਗੱਡੀ ਨਹੀਂ ਖਲੋਣ ਦਿੰਦਾ। ਆ ਲੈ ਬਸ। ਫੌਕਸਵੈਨ ਜਿਹੜੀ ਫੌਕਸੀ ਸੀ ਨਾ ਉਹ ਹਿਟਲਰ ਦੀ ਯਾਦ ਹੈਗੀ ਹੈ। ਹਿਟਲਰ ਦੀ? ਹਾਂਜੀ ਔਰ ਜੰਗ ਦੇ ਵਿੱਚ ਯਾਦ ਹੋਈ ਸੀ ਔਰ 16 ਘੰਟਿਆਂ ਦੇ ਅੰਦਰ ਬਣਾਈ ਸੀ। ਹਿਟਲਰ ਨੇ ਕਹੀ ਮੈਂ ਤੁਹਾਨੂੰ ਗੋਲੀਆਂ ਮਾਰ ਦਾਂਗਾ ਜੇ ਮੈਨੂੰ ਇਸ ਡੈਜ਼ਰਟ ਦੇ ਵਿੱਚੋਂ ਤੁਸੀਂ ਬਾਹਰ ਨਾ ਕੱਢਿਆ। ਉਹ ਡੈਜ਼ਰਟ ਵਿੱਚ ਫਸ ਗਏ ਸਨ। ਗੱਡੀ ਚਲਾਉਂਦੇ ਸਨ, ਅੱਗੇ ਕੰਡੈਂਸਰ ਰੇਤ ਫਸਦੀ ਸੀ, ਗੱਡੀ ਚੌਕ ਹੋ ਜਾਂਦੀ ਸੀ, ਗੱਡੀਆਂ ਫਲॉप ਓ ਯਾਰ ਵਾਪਸ। ਅੱਲਾ। ਉਹਨਾਂ ਨੇ 16 ਘੰਟਿਆਂ ਦੇ ਵਿੱਚ ਗੱਡੀ ਯਾਦ ਕੀਤੀ ਜਿਹੜੀ ਰੇਤ ਤੇ ਦੌੜਦੀ ਸੀ ਔਰ ਉਹਦਾ ਇੰਜਨ ਇਸ ਲਈ ਪਿੱਛੇ ਰੱਖਿਆ ਗਿਆ ਕਿ ਇਹਦੇ ਉਹਨੂੰ ਜਿਹੜਾ ਕਿ ਕੀ ਲਗਾਉਂਦਾ ਅੱਗੋਂ ਮਿੱਟੀ ਨਾ ਪਵੇ ਮਿੱਟੀ ਨਾ ਪਵੇ। ਉਹਦੇ ਫਿਲਟਰ 'ਚ ਜਾਂ ਕਿਤੇ। ਉਹ ਕੀ ਹੁੰਦਾ ਉਹ ਰੇਡੀਏਟਰ ਸਾਰਾ ਪਿੱਛੇ ਹੁੰਦਾ ਉਹਦੇ ਹਰ ਚੀਜ਼। ਹਾਂ ਬਾਦ ਸਾਹਿਬ ਆ ਤੁਹਾਡੇ ਸਿਰ ਦਾ ਕੀ ਹਾਲ ਕੀਤਾ? ਉਹ ਤੂੰ ਉਹਦੇ ਸਿਰ ਦੇ ਮਰੇ ਮਗਰ ਜਿਵੇਂ ਅੱਲਾ ਮਾਫੀ ਤੇ ਗਿੱਲੇ ਪੈਰ ਲੱਗ ਕੇ ਜਗ੍ਹਾ ਨਹੀਂ ਪੱਧਰੀ ਹੋਈ ਹੁੰਦੀ ਉਦੋਂ। ਯਾਰ ਤੁਹਾਡਾ ਮੈਂ ਦੇਖਿਆ ਵੈਸੇ ਮਿੱਠਾ ਨਾ ਹੁਸਨ ਨਹੀਂ ਬਰਦਾਸ਼ਤ ਕਰਦਾ। ਕਿੱਥੇ ਹੁਸਨ ਕਿੱਥੇ ਘਰ ਛੱਡ ਆਏ? ਬਹੁਤ ਅੱਛਾ ਯਾਰ ਅੱਲਾ ਤੂੰ ਹੁਸਨ ਬੰਨਿਆ ਕਿਸੇ ਨੇ? ਇੰਨੀਆਂ ਮਸਲ ਚੈਨਾ ਚੂਨਾ ਪਾਈਆਂ ਤੁਸੀਂ ਲੰਡੇ ਦੇ ਸਫਰ ਸਵਾਰੀ ਬਣੇ। ਖੈਰ ਹੋਵੇ ਇਦਾਂ ਦੇ ਸੂਟ ਨਾ 9ਵੀਂ 10ਵੀਂ ਦੇ ਸਟੂਡੈਂਟ ਪਾਉਂਦੇ ਆ। ਤੁਹਾਡਾ ਮਰਨ ਚ ਘੰਟਾ ਰਹਿ ਗਿਆ, ਤੁਸੀਂ ਅੱਲਾ ਮਾਫੀ। ਓਏ ਬਾਤ ਹੁਣ ਬੱਚਿਆਂ ਦੇ ਮਈਅਤ ਨੂਰ ਕੀ ਪਾਇਆ ਕੀ ਉਹ ਪਾਗਲ ਹੋ ਗਿਆ ਗੱਡੀ ਦੇ ਮੁਤਲਕ ਦੱਸਣ ਦੇ। ਕਿਹੜੀ ਗੱਡੀ ਦੇ ਮਤਲਬ? ਯਾਰ ਉਹ ਹਮਾਰੇ ਇੱਥੇ ਬੱਚਾ ਲਾ ਗਿਆ, ਉਹਨੂੰ ਗੱਡੀ ਦਾ ਕੀ ਪਤਾ? ਉਹ ਗੱਡੀ ਦਾ ਪੁੱਛਣ ਲੈ। ਇਦਾਂ ਤਾਂ ਬੰਦਾ ਕੋਈ ਸਿਰਫ ਹੈਵੀ ਘਰ ਜਿਹੜੀ ਸ਼ਾਇਦ ਖੜੀ ਤਾਂ ਸਾਈਕਲ ਖੜਾ ਹੋਣਾ। ਮੈਂ ਇੱਥੇ ਮਜ਼ਦੂਰੀ ਕਰਦਾ ਰਿਹਾ ਬਸ। ਬੱਚਿਆਂ ਨੂੰ ਸਮਝਾਉਂਦੇ ਹੁੰਦੇ। ਗੱਡੀ ਦਾ ਜਿਹੜਾ ਸ਼ੀਸ਼ਿਆਂ ਦਾ ਵਾਈਪਰ ਹੁੰਦਾ 1 ਮਿੰਟ 'ਚ ਕਿੰਨੀ ਦਫਾ ਇੰਜਨ ਕਰਦਾ? ਲਾ ਬਾਦ ਜੀ ਇਦਾਂ ਦੇ ਤੇ ਮੈਂ ਤੈਨੂੰ ਸਵਾਲ। ਅੱਛਾ ਤੂੰ ਇਹਦਾ ਜਵਾਬ ਵੀ ਦੇਂਗਾ? ਮੈਂ ਜਵਾਬ ਵੀ ਦਿਆਂਗਾ। ਸਹੀ ਬਿਲਕੁਲ। 1 ਮਿੰਟ 'ਚ ਕਿੰਨੀ ਦਫਾ ਵੇਵ ਕਰਦਾ? 60 ਵਾਰੀ। ਨਹੀਂ ਉਸਤਾਦ ਜੀ 31 ਵਾਰੀ। ਉਹ ਨਹੀਂ ਉਹਨੇ ਕੱਟੀਆਂ ਜੀ ਕੋਲੇ ਕਹਿਦਾ ਕੱਟੀ ਨਹੀਂ। 120 ਵਾਰੀ। ਹਾਂ ਅੱਧਾ ਸਕਿੰਟ ਇੰਜ ਅੱਧਾ ਇੰਜ। ਦੱਸੋ ਜੀ। 31 ਵਾਰੀ। ਤੁਸੀਂ ਸਿਰਫ ਦੋ ਚੀਜ਼ਾਂ ਦੇ ਇੰਜ ਰੱਖਣੀਆਂ ਨੇ। 120 ਰੇਨ ਉਹਦੀ ਫਾਲ ਇਹ ਦੀ ਇੰਜ ਰੱਖਣੀ ਹੈ ਬਸ। ਉਹਦੀ ਸ਼ੀਸ਼ੇ ਦੀ ਫਾਲ ਔਰ ਰੇਨ। ਸ਼ੀਸ਼ੇ ਦੀ ਫਾਲ ਕਿਹਨੂੰ ਕਹਿੰਦੇ ਨੇ? ਫਾਲ ਮਤਲਬ ਉਹਦੀ ਉਹ ਜਿਹੜੀ ਉਹ ਤੋਤਾ ਨਹੀਂ ਕੱਢਦਾ। ਉਹ ਨਹੀਂ ਯਾਰ ਉਹ ਫਾਲ ਯਾਰ ਮੈਨੂੰ ਲੱਗਦਾ ਮੈਂ ਵੀ ਭੁੱਲ ਜਾਣਾ। ਸ਼ੀਸ਼ੇ ਦੀ ਰੇਨ ਜਿਹੜੀ ਹੈ ਨਾ ਰੇਨ ਜਿਸ ਟਾਈਮ ਫਾਲ ਬਾਰਿਸ਼ ਕਰਦੀ ਹੈ ਕਹਿ ਤੂੰ ਯਾਰ, ਤੂੰ ਐਡਾ ਆਹੋ ਹਾਂ ਦੱਸੋ। ਬਾਰਿਸ਼ ਦੀ ਰੇਨ। ਹਾਂ ਤੇ ਅੱਗੇ ਸ਼ੀਸ਼ੇ ਦੀ ਜਿਹੜੀ ਟੇਪਰ ਨਹੀਂ ਹੁੰਦੀ ਸਲਾਈਡ ਹੁੰਦੀ ਹਾਂ, ਹਾਂ। ਉਹਦਾ ਧਿਆਨ ਚ ਰੱਖ ਕੇ ਰੱਖਣਾ ਕਿ ਕਿੰਨੀ ਦੇਰ ਚ ਤੁਹਾਡੀ ਆਈ ਨੂੰ ਪਾਣੀ ਖਤਮ ਹੋਣਾ ਚਾਹੀਦਾ ਅੱਗੋਂ ਡਰਾਈਵ ਤੋਂ। ਬਟ 1 ਸਕਿੰਟ 'ਚ ਤਕਰੀਬਨ। ਨਹੀਂ 1 ਸਕਿੰਟ ਚ 1 ਸਕਿੰਟ 'ਚ ਇੰਜ ਕਰਦਾ 60 ਸਕਿੰਟਾਂ 'ਚ। ਦੱਸੋ ਜੀ। ਮੈਂ ਦੱਸਦਾਗਾ, ਮੇਰੇ ਕੋਲ ਜਵਾਬ ਪੁੱਛੋ। ਕੈਸਾ ਸਿਰ ਉਹ ਵਾਈਟ ਰੱਖਣ ਵਾਲਾ ਰੋੜਾ ਹੁੰਦਾ? ਅੱਲਾ ਮਾਫੀ ਦੇਵੇ। ਕੀ ਰੱਖਣ ਵਾਲਾ? ਵਾਈਟ ਰੱਖਣ ਵਾਲਾ ਰੋੜਾ। ਵਾਈਟ ਨਹੀਂ ਰੱਖਿਆ ਹੁੰਦਾ। ਅੱਛਾ ਖੇਡ 'ਚ ਜਿਹੜਾ ਵਾਈਟ ਰੱਖਦੇ ਇੱਟ। ਬਿਰਿਆਨੀ ਖਵਾਣੀ ਸੀ ਅੱਜ ਪਾਣਾ ਕਿੱਥੋਂ ਕੈਨਸਲ ਕਰਵਾ ਬਟ ਸਾਹਿਬ 60 ਵਾਰੀ 1 ਮਿੰਟ 'ਚ। ਗਲਤ ਜਵਾਬ। 50 ਵਾਰੀ। 26 ਗੱਡੀ ਦਾ ਵਾਈਪਰ ਅਗਰ ਤੁਸੀਂ ਨਾ ਚਲਾਓ ਤਾਂ ਚੱਲਦਾ ਹੀ ਨਹੀਂ। ਆ ਟੇਬਲ ਕਿੱਥੋਂ ਆਇਆ ਭਲਾ? ਥੱਲੋਂ ਨਹੀਂ ਆਂਦਾ ਸੀਗਾ। ਅੱਛਾ ਮੈਨੂੰ ਹੁਣ ਇੱਕ ਮੇਰਾ ਸਵਾਲ ਆ, ਕੀੜੀ ਇੱਕ ਘੰਟੇ ਕਿੰਨੇ ਕਿਲੋਮੀਟਰ ਕਰਦੀ ਹੈ? ਕੌਣ? ਕੀੜੀ
ਉਹ ਵੀ ਇਦਾਂ ਦੇ ਸਵਾਲ ਕਰਦੇ ਵੀ ਫੌਕਸੀ ਦਾ ਇੰਜਨ ਕਿੱਥੇ ਹੁੰਦਾ ਕੀੜੀ 1 ਘੰਟੇ 'ਚ ਕਿਲੋਮੀਟਰ ਕਿੰਨੇ ਹਾਂ ਕਿੰਨੇ ਕਿੰਨੇ ਕਿਲੋਮੀਟਰ ਭੱਜ ਸਕਦੀ ਹੈ? ਕਿੰਨੇ ਕਿਲੋਮੀਟਰ ਕਰਦੀ ਹੈ 1 ਘੰਟੇ 'ਚ? ਹਾਂ ਉਸਤਾਦ ਜੀ ਕਿ ਤੁਸੀਂ ਕੀੜੀਆਂ ਦਾ ਘਰ ਦੇਖਿਆ ਥੋੜੀ ਥੋੜੀ ਰੇਤ ਬਾਹਰ ਪਈ ਹੁੰਦੀ ਉਹਦਾ ਸਿਰ ਵਾ ਓਏ ਯਾਰ ਕਸਮੇ ਫੋੜੇ ਤੇ ਉਹ ਵੀ ਗਜਰੇਲਾ ਲੌਜਿਕ ਨਾਲ ਦੱਸੇਗਾ। ਇਹ ਕਸਮੇ ਦਾਖਲ ਕਰੋ। ਬਾਦਸ਼ਾਹ ਵਰਗੇ ਨਾ ਪੁੱਠੀ ਗੇਮ ਲਾ ਲਾ ਕੇ ਪਿੱਛੇ ਡੱਬੀਆਂ ਬਣਾ ਲੈਂਦੇ ਅੱਗੋਂ ਦੀ ਕੁਝ ਬਣਦਾ ਪਿੱਛੇ 6 ਪੈਕ ਬਣ ਜਾਂਦੇ ਉਹ ਵੇਲੇ ਪਿੰਗਾ ਕਰਦੇ ਯਾਰ ਬੱਟ ਤੋਂ ਇਦਾਂ ਦੇ ਬੱਚਿਆਂ ਨੂੰ ਸਮਝਾਉਂਦੇ ਉਹਦਾ ਅੱਖ ਲੱਗ ਜਾਂਦੀ ਹੈ ਤੇ ਬੱਚੇ ਉੱਠ ਕੇ ਘਰ ਚਲ ਜਾਂਦੇ ਓਏ ਯਾਰ ਬਾਦਸ਼ਾਹ ਵਰਗੇ ਲੋਕਾਂ ਨੂੰ ਸਮਝਾਉਂਦੇ ਹੁੰਦੇ ਤੇ ਆਪ ਮਹੀਨਾ ਬੰਦ ਘੜੀ ਲਾ ਕੇ ਫਿਰਦੇ ਰਹਿੰਦੇ ਫਿਰ ਪਤਾ ਹੀ ਲੱਗਦਾ ਬਟ ਯਾਰ ਜਿੰਨੀ ਤਾਂ ਜਲਦੀ ਕਰ ਲੈ ਨਾ ਫਿਰ ਜੁਗਤਾਂ ਨਹੀਂ ਤਾਂ ਪੈਂਦੀਆਂ ਰਹਿਣੀਆਂ ਤੈਨੂੰ। ਉਹ ਜੀ ਮੈਂ ਤੁਹਾਨੂੰ ਬੜਾ ਮੁਸ਼ਕਲ ਸਵਾਲ ਕਰਨ ਲੱਗਾ। ਅੱਗੇ ਬੜੇ ਕਿਤੇ ਜਿੰਨਾ ਮਰਜ਼ੀ ਮੁਸ਼ਕਿਲ ਕਰ ਲਓ ਅਸੀਂ ਕਿਹੜਾ ਜਵਾਬ ਦੇਣਾ ਨਹੀਂ ਯਾਰ ਕੋਸ਼ਿਸ਼ ਤੇ ਕਰਾਂਗੇ ਨਾ। ਕੋਸ਼ਿਸ਼ ਤੁਸੀਂ ਕਰੋ ਅਸੀਂ ਕਾਹਤੋਂ ਕਰੀਏ ਚਲੋ ਫਰੂਟ ਚਾਟ ਦਾ ਦਰਖਤ ਹੁੰਦਾ ਅਗਲਾ ਸਵਾਲ ਕਰ ਬਟ ਜੱਗ ਦੇ ਅੰਦਰ ਮੁੱਠ ਲੱਗੀ ਹੁੰਦੀ ਬਾਹਰੋਂ ਨਹੀਂ ਪੈਂਦਾ ਅੰਦਰ ਵਾਲੀ ਸਾਈਡ ਤੁਹਾਡੀਆਂ ਜੁਗਤਾਂ ਮੁੱਕ ਜਾਣ ਤੇ ਮੈਨੂੰ ਦੱਸਣਾ ਫਿਰ ਮੈਂ ਅਗਲਾ ਯਾਰ ਸਵਾਲ ਚੱਲ ਤੂੰ ਸਵਾਲ ਕਰਨਾ ਇਦਾਂ ਨਹੀਂ ਮੁੱਕਣੀ। ਨਹੀਂ ਯਾਰ ਨਹੀਂ ਇਦਾਂ ਫਿਰ ਤਿੰਨ ਦਿਨ ਬੈਠੇ ਰਹੋਗੇ ਇਹਨਾਂ ਕੋ ਨਹੀਂ ਮੁਕਣੀਆਂ WhatsApp ਚੱਲ ਯਾਰ ਬਟ 23 ਤਰੀਕ ਨੂੰ 14 ਅਗਸਤ ਹੁੰਦੀ ਚੱਲ ਚੱਲ ਯਾਰ ਲੋ ਜੀ ਇਹ ਮੈਨੂੰ ਇਹ ਦੱਸੋ ਸਵਾਲ ਫਿਰ ਵਹੀਕਲ ਦਾ ਹੀ ਹੋਣਾ ਗੱਡੀ ਦਾ ਹੀ ਹੋਣਾ। ਵੈਕਲ ਕੀ ਚੱਲ ਗੱਡੀ ਦਾ ਕਰਨ ਦੇ ਗੱਡੀ ਦਾ ਕਰ ਲੈ ਤੂੰ ਓਏ ਚਲੋ ਜਾਲ ਸਿੱਟ ਕੇ ਕੀੜੀਆਂ ਫੜੀਆਂ ਹੁੰਦੀਆਂ ਚੱਲ ਕਰ ਲੈ ਯਾਰ ਇੱਥੇ ਕਹਿ ਰਹੀ ਹੋ ਤੁਸੀਂ ਮੈਨੂੰ ਇਹ ਦੱਸੋ ਕਰ ਲੈ ਕਿ ਇੰਪੋਰਟਡ ਕਾਰ ਦੇ ਵਿੱਚ ਕਿਵੇਂ ਪਤਾ ਲੱਗਦਾ ਹੈ ਕਿ ਪੈਟਰੋਲ ਟੈਂਕ ਰਾਈਟ ਸਾਈਡ ਤੇ ਹੈ ਕਿ ਲੈਫਟ ਸਾਈਡ ਤੇ ਹੈ? ਹੈ ਤੁਸੀਂ ਗੱਡੀ ਚਲਾ ਰਹੇ ਹੋ ਹਾਂ ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡਾ ਪੈਟਰੋਲ ਟੈਂਕ ਰਾਈਟ ਸਾਈਡ ਤੇ ਵੇ ਕਿ ਲੈਫਟ ਸਾਈਡ ਤੇ ਵੇ? ਉਹ ਮੇਰੀ ਗੱਡੀ ਮੈਨੂੰ ਪਤਾ ਨਹੀਂ ਹੋਣਾ ਵੀ ਕਿਹੜੀ ਸਾਈਡ ਤੇ ਕਿਸ ਤਰ੍ਹਾਂ ਪਤਾ ਲੱਗੇਗਾ? ਥੱਲੇ ਗੱਡੀ ਦੇ ਥੱਲੇ ਬੜੇ ਬਗੈਰ ਤੁਸੀਂ ਦੱਸਣਾ। ਯਾਰ ਇਹਦੇ ਕਿਹੜੇ ਸਵਾਲ ਨੇ ਉਹ ਇੰਜੀਨੀਅਰਿੰਗ ਸਵਾਲ ਨਹੀਂ ਯਾਰ। ਕਿਹੜੇ ਵੀ ਮੇਰੀ ਗੱਡੀ ਮੈਨੂੰ ਨਹੀਂ ਪਤਾ ਵੀ ਇਹਦਾ ਟੈਂਕ ਕਿੱਧਰ ਆ ਨਹੀਂ। ਇਧਰੋਂ ਪਵਾਉਣਾ ਮੈਂ 80% ਲੋਕ ਇਸ ਚੀਜ਼ ਤੇ ਗਲਤੀ ਕਰਦੇ ਨੇ। ਨਹੀਂ ਜਿੱਧਰੋਂ ਤੇਲ ਪਾਉਂਦਾ ਉਹ ਹਾਂਜੀ ਜਗ੍ਹਾ ਉਹ ਪਤਾ ਤੇ ਹੁੰਦਾ ਵੀ ਇਧਰਲੀ ਸਾਈਡ ਤੇ ਸਾਰੀ ਗੱਡੀਆਂ ਦਾ ਇਦਾਂ ਨਹੀਂ ਹੁੰਦਾ। ਉਹ ਯਾਰ ਬਾਤ ਜਿਹਦਾ ਹੈਂਡਲ ਰਾਈਟ ਹੁੰਦਾ ਨਾ ਉਹਦਾ ਉਹ ਇਧਰ ਹੁੰਦਾ ਤੇ ਜਿਹਦਾ ਇੱਧਰ ਹੁੰਦਾ ਉਹਦਾ ਇੱਧਰ ਹੁੰਦਾ। ਹਾਂ ਬਸ ਇਹ ਸਵਾਲ ਦਾ ਠੀਕ 2-1 ਹੋ ਗਏ। 2 ਤੁਸੀਂ ਜਿੱਤੇ 1 ਮੈਚ ਜਿੱਤ ਗਏ। ਲਓ। ਆਖਰੀ ਸਵਾਲ ਇਹ ਸਵਾਲ ਸੀ ਘੰਟਿਆਂ ਦਾ ਮੈਚ ਹੁੰਦਾ ਜੁਗਤ ਲਾਉਣ ਵਾਲਾ ਇੰਨਾ ਬੁਰਾ ਨਹੀਂ ਲੱਗ ਰਿਹਾ ਹੁੰਦਾ ਜਿੰਨਾ ਹੱਸਣ ਵਾਲਾ ਲੱਗ ਰਿਹਾ। वो वाकई डेफिनेटली आपकी बात ठीक है ਮਿੱਠਾ ਹੱਸਦਾ ਬਹੁਤ ਹੈ ਭਾਈ। ਯਾਰ ਕੀ ਇਹ ਬਦਤਮੀਜ਼ ਆ ਦਿਨ ਚੜ ਗਿਆ ਬੱਟ ਵੇ भट्ट साहब ਦਿਨ ਚੜ ਗਿਆ ਚਿੱਟੇ ਦਿਨ ਦੁਆ ਕਰ ਲਈਏ ਦੁਆ ਕਰ ਲਈਏ। दुआ ठहर जो ਤੁਹਾਡਾ ਦੁਆ ਕਰ ਲਓ ਨਾ ਵੀ ਅੱਜ ਫੇਰ ਬਚ ਗਿਆ ये अज ना बजदा होया ਬਟ ਮੈਂ ਪਤਾ ਕਿ ਤੈਨੂੰ ਪਤਾ ਮੈਂ ਜੁਗਤਾਂ ਮਾਰਨੀਆਂ ਛੱਡੀਆਂ ਨੇ ਮੈਂ ਬਹੁਤ ਪਹਿਲੇ ਮਾਰਦਾ ਹੁੰਦਾ ਸਾਂ ਹੁਣ ਮੈਂ ਨਹੀਂ ਮਾਰਦਾ ਜੁਗਤਾਂ ਅੱਜ ਮੈਂ ਤੇਰੀ ਸ਼ਕਲ ਵੇਖ ਕੇ ਕੀਤੀਆਂ ਨੇ ਕਿਉਂਕਿ ਮੇਰੀ ਜੁਗਤ ਨਾਲ ਸਮਝ ਨਹੀਂ ਹੁੰਦੀ ਕਿ ਟੈਕਨੀਕਲ ਜੁਗਤ ਹੁੰਦੀ ਇੱਕ ਜੁਗਤ ਹੁੰਦੀ ਆ ਤਿੰਨਾਂ ਲੱਤਾਂ ਵਾਲੀ ਕੁਰਸੀ ਹੁੰਦੀ ਟੁੱਟਾ ਕੱਪ ਹੁੰਦਾ ਮੈਂ ਜੁਗਤ ਮਾਰਨੀ ਹੁੰਦੀ ਜਿਹਨੂੰ ਤੁਸੀਂ ਸੋਚ ਲਓ ਤੇ ਉਹ ਵੱਧਦੀ ਜਾਏ ਯਾਨੀ ਕਿ ਜਿੱਦਾਂ ਜੁਗਤ ਮੈਂ ਮਾਰਦਾ ਹੁੰਦਾ ਸੀ ਕਿ 21ਵੀਂ ਮੰਜ਼ਲ ਤੇ ਸਾਹ ਦੇ ਮਰੀਜ਼ਾਂ ਦਾ ਹਸਪਤਾਲ ਹੁੰਦਾ ਹੁਣ ਇਹਨੂੰ ਤੂੰ ਵਧਾ ਲਾ ਸਕ੍ਰਿਪਟ ਵੀ ਆ ਜਾਏਗਾ ਕਿ ਯਾਰ 21ਵੀਂ ਮੰਜ਼ਲ ਤੇ ਸਾਹ ਦੇ ਮਰੀਜ਼ਾਂ ਦਾ ਹਸਪਤਾਲ ਸਮਝ ਆ ਰਹੀ ਗੱਲ ਦੀ ਟੈਕਨੀਕਲ ਗੱਲ ਹੈ ਨਾ ਉਹ ਫਿਰ ਲੋਕਾਂ ਨੂੰ ਸਮਝ ਨਹੀਂ ਸੀ ਹੁੰਦੀ ਲੋਕੀ ਆ ਜ਼ਿਆਦਾ ਪਸੰਦ ਕਰਦੇ ਸੀ ਪੈਰ ਦੀ ਉਂਗਲੀ 'ਚ ਅੰਗੂਠੀ ਪਾਈ ਹੁੰਦੀ ਇਦਾਂ ਦੀਆਂ ਫਿਰ ਇਹ ਠੀਕ ਸੀ ਮੈਂ ਫਿਰ ਉਹ ਛੱਡ ਦਿੱਤੀਆਂ ਮੈਂ ਆ ਇਦਾਂ ਦੀ ਜੁਗਤ ਸੀ ਜਿਹੜੀ ਮੈਂ ਹੁਣ ਕੀਤੀ ਹੈ बहुत उस्ताद जी ਕਿਹੜੀ ਭਲਾ? ਬਹੁਤ ਅੱਛੀ टेक्निकल ਕਿਹੜੀ ਭਲਾ ਹੁਣ ਮੈਂ है ਕੀਤੀ ਤੁਸੀਂ ਕੀਤੀ ਸੀ ਕਿ ਉਸਤਾਦ ਜੀ ਕੇ ਕਿਵੇਂ 21ਵੀਂ ਮੰਜ਼ਲ ਤੇ ਨਹੀਂ, ਸਾਲ ਨਹੀਂ, ਉਹ ਨਹੀਂ ਐਲਾਨ ਦੇ ਸ਼ੁਰੂ ਚ ਕਿਹਾ ਹੁੰਦਾ ਐਲਾਨ ਹੁਣ ਤਾਂ ਮਸੀਤੇ ਐਲਾਨ ਹੋ ਰਿਹਾ ਐਲਾਨ ਦੇ ਸ਼ੁਰੂ 'ਚ ਕਹਿ ਤਾ ਹੁੰਦਾ ਸਿਰਫ ਮਰਦ ਹਜ਼ਰਾਤ ਸੁਣੇ ਉਹ ਇਹ ਕਿੱਦਾਂ ਹੋ ਸਕਦਾ ਜਦੋਂ ਆਵਾਜ਼ ਜਾਣੀ ਇਹ ਜੁਗਤ ਇਹ ਫਿਰ ਸਮਝ ਨਹੀਂ ਆਉਂਦੀ ਲੋਕਾਂ ਨੂੰ ਮੈਂ ਫਿਰ ਛੱਡ ਦਿੱਤੀਆਂ ਜੁਗਤਾਂ ਹੈਨਾ ਕੰਮ ਦੀ ਗੱਲ ਕਰ ਲਈਏ ਅੱਛਾ भट्ट साहब वर्गे ना कब्र ਦੀ ਦਰਖਤ ਦੇ ਉੱਤੇ ਉੱਲੂ ਦਾ ਪੱਤਾ ਲੱਗਾ ਹੁੰਦਾ ਅੱਛਾ भट्ट साहब वर्गे कब्र ਦੀ ਤਖਤੀ ਨਹੀਂ ਹੁੰਦੀ ਉੱਤੇ ਲਿਖਿਆ ਹੁੰਦਾ ਪ੍ਰੋਪਰਾਈਟਰ ਪ੍ਰੋਪਰਾਈਟਰ ਸਿਕੰਦਰ ਬੱਟ ਪੁੱਠੀ ਸ਼ਰਟ ਪਾਈ ਹੁੰਦੀ ਐਦਾਂ ਦੀਆਂ ਜੁਗਤਾਂ ਲੋਕੀ ਪਸੰਦ ਕਰਦੇ ਆ ਪੁੱਠੀ ਸ਼ਰਟ ਪਾਈ ਕਾਲਰ ਪਿੱਛੇ ਆ ਕੰਮ ਦੀ भट्ट ਗੱਲ साहब ਕਰ वर्गे ਨਾ ਲਓ ਯਾਰ। ਮਸਜਿਦ 20 ਰੁਪਏ ਚੰਦਾ ਦੇਣਗੇ ਤੇ 30 ਬੰਦਿਆਂ ਦਾ ਨਾਮ ਦੱਸਣਗੇ ਇਹਦਾ ਨਾਮ ਵੀ ਲੈਣਾ ਇਹਦਾ ਨਾਮ ਵੀ ਲੈਣਾ ਉਹ 30 ਕੋਲੋਂ ਪਾਗੂਗਾ ਆਵੇ ਤੂੰ ਅੱਗੇ ਤੋਂ ਕਿਸੇ ਦਾ ਨਾਂ ਨਹੀਂ ਲੈਣਾ ਪੂਰੀ ਗਲੀ ਦੀ ਚਿੱਟ ਚੁੱਕੀ ਹੁੰਦੀ ਆਲਾ ਭਾਈ 20 ਰੁਪਏ ਦੇ ਕੇ ਇੰਨੀ ਲਿਸਟ ਪੜਾ ਦੂੰਗਾ ਇਹ ਸਾਰਿਆਂ ਦੇ ਨਾਂ ਲੈਣੇ ਫਲਾਣੇ ਦੀ ਤਰਫੋਂ ਫਲਾਣੇ ਦੀ ਤਰਫੋਂ। ਯਾਰ ਤੁਹਾਡੇ ਤਿੰਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਖਰਾਟੇ ਕਿਹਨੂੰ ਆਉਂਦੇ ਨੇ ਸੌਂਦੇ ਵਕਤ? ਹੈ ਖਰਾਟੇ ਸਮਝ ਨਹੀਂ ਖਰਾਟੇ ਮੈਂ ਜੂਡੋ ਖਰਾਟੇ ਬੜੇ ਖੇਲੇ ਉਹ ਖਰਾਟਾ ਨੱਕ 'ਚ ਜਿਹੜਾ
ਨਹੀਂ ਸਾਨੂੰ ਤਾਂ ਨਹੀਂ ਆ। बट साहब एक बीमारी है, बीमारी नहीं है, ये मौत का कारण भी बन सकती है। खराटे के बारे में जदीद तहकीक आई है कि खराटा जो है ना वो बहुत नुकसानदेह है आपके लिए। वो खराटा रोकने के लिए एक डिवाइस भी ईजाद हो रही है कि जो आप यूँ नाक पे लगाएंगे आपके खराटे रुक जाएंगे। ਅੱਛਾ ਜੀ हाँ ਉਹਦੇ ਖਰਾਟੇ ਨਹੀਂ ਵੱਜਣਗੇ नहीं वजन ਤੇ ਕਿਹਾ ਕੀ ਇਹਨੇ ਖਰਾਟੇ ਨੂੰ ਕੀ ਹੈ खराटा जानलेवा साबित हो सकता है। खराटे की कसरत से आपकी जान जा सकती है। ਉਹ ਕਿਦਾਂ आपके साह बंद होता हमारा। हाँ जी बिल्कुल, ये एक टॉन्सल होता है आपका, हवा के साथ यूँ बेयर करता है, वो रुक सकता है ਉਹਦੇ ਚ। ताजी मेरा हुंदा रात नूं मेरे टॉन्सिल गले में सुता हूं ना, मेरा साह बंद हो जाता। ਤੂੰ ਇੱਥੇ ਟਾਊਨਸ਼ਿਪ ਜਾ ਲਾਹੌਰ ਅੱਛਾ ਟਾਊਨਸ਼ਿਪ ਉਸਤਾਦ ਜੀ ਅਕਸਰ ਤੁਸੀਂ ਅਕਸਰ ਦੇਖਿਆ ਹੋਣਾ ਉਹ ਰਾਇਤੇ ਦੇ ਛੋਟੇ ਛੋਟੇ ਪੈਕ ਨਹੀਂ ਬਣਾਏ ਹੁੰਦੇ, ਇਦਾਂ ਦੇ ਬੰਦੇ ਪਿੰਡਾਂ ਜਿਹੜਾ ਪੈਟਰੋਲ ਦੇ ਛਾਪਰ ਬਣਾਉਣਾ ਵੇਚਦੇ ਹੁੰਦੇ ਛੋਟੇ ਛੋਟੇ ਪੈਕਟ। ਖਰਾਟੇ ਦੀ ਆਵਾਜ਼ ਬਹੁਤ ਇਰੀਟੇਟ ਕਰਦੀ ਹੈ ਇਨਸਾਨ ਨੂੰ। ਹਾਂ ਉਹਦੀ ਫ੍ਰੀਕੁਐਂਸੀ ਇੰਨੇ ਕੁ ਡੈਸੀਬਲ ਹੁੰਦੀ ਹੈ ਕਿ ਜਿਵੇਂ ਤੁਹਾਡੇ ਕੋਲੋਂ ਇੱਕ ਜੰਬੋ ਇੰਜਨ ਵਾਲਾ ਟਰੱਕ ਗੁਜ਼ਰ ਗਿਆ ਤੇਜ਼ੀ ਦੇ ਨਾਲ। ਉਹਦੀ ਐਡੀ ਸਾਊਂਡ ਉਹ ਕ੍ਰੀਏਟ ਕਰਦਾ ਹੈ ਖਰਾਟਾ। ਯਾਰ ਤੁਹਾਨੂੰ ਯਕੀਨ ਨਹੀਂ ਹੈ, ਮੈਂ ਤੁਹਾਨੂੰ ਸੋਰਸ ਦੇਣਾ, ਵੈਬਸਾਈਟ ਦੇਣਾ, ਤੁਸੀਂ ਉਹਦੇ 'ਤੇ ਪੂਰੀ ਤਹਿਕੀਕ ਪੜ੍ਹ ਲਵੋ। ਮਾਫ ਕਰਨਾ ਅੰਗਰੇਜ਼ੀ 'ਚ ਹੈਗੀ ਹੈ, ਤੁਸੀਂ ਕਿਸੇ ਕੋਲ ਟ੍ਰਾਂਸਲੇਸ਼ਨ ਕਰਵਾ ਲਓ। ਨਹੀਂ ਨਹੀਂ ਮੈਨੂੰ ਇੰਗਲਿਸ਼ ਆਉਂਦੀ ਹੈ, ਤੁਸੀਂ ਮੈਨੂੰ ਨਾਮ ਦੱਸੋ ਉਹਦਾ ਕੀ ਹੈ। ਵੈਬਸਾਈਟ ਦਾ ਜੀ ਡੇਲੀ ਬਾਈਟਸ। ਬੜੀ ਮੁਸ਼ਕਲ ਨਾਮ ਦੱਸਿਆ। ਡੇਲੀ ਬਾਈਟਸ ਤੇ ਮੈਚ ਲੱਗਦੇ ਆ। ਉਹਨੂੰ ਉਹ ਨਹੀਂ ਪਤਾ। ਤੂੰ ਲਿਖਣਾ ਖਰਾਟਾ ਸਾਊਂਡ ਲੈਵਲ। ਨਹੀਂ ਉਹਦੀ ਇੰਗਲਿਸ਼ ਵੀ ਤੇ ਹੁੰਦੀ ਹੈ ਨਾ ਕੋਈ। ਹੁਣ ਕਹਿੰਦੇ ਨੇ ਬੋਨਲੈਸ ਸਮੋਲ ਸਨੋਰਿੰਗ ਸਨੋਰਿੰਗ ਐਂਟੀ ਸਨੋਰਿੰਗ ਡਿਵਾਈਸ ਲਿਖੋਗੇ ਨਾ, ਤੁਹਾਡੇ ਸਾਹਮਣੇ ਉਹ ਡਿਵਾਈਸ ਆ ਜਾਏਗੀ ਜਿਹੜੀ ਖਰਾਟੇ ਰੋਕਦੀ ਜਿਹੜੀ ਖਰਾਟੇ ਰੋਕਦੀ ਹੈ। ਉਹ ਉਹਨੂੰ ਕੀ ਕਰ, ਉਹ ਕਿੱਦਾਂ ਰੋਕ ਲੈਂਦੀ ਹੈ? ਉਹ ਤੁਹਾਡੇ ਨੱਕ ਦੇ ਅੰਦਰ ਲਗਾਉਂਦੇ ਨੇ, ਉਹ ਤੁਹਾਡੇ ਅੰਦਰ ਨੱਕ ਨੂੰ ਗ੍ਰਿਪ ਕਰ ਲੈਂਦੀ ਹੈ, ਤੁਹਾਡੇ ਨੱਕ ਦੀ ਵਿੱਚ ਜਿਹੜੀ ਨਾ ਘਟ ਜਾਂਦੀ ਹੈ। ਨਹੀਂ ਉਹ ਸੌਣ ਲੱਗਿਆ ਉਹ ਲਾ ਲੈਣੀ। ਹਾਂ ਤੇ ਉਹ ਲੱਗੀ ਉਹ ਤੇ ਨੀਂਦ ਨਹੀਂ ਆਉਣੀ। ਨਹੀਂ ਆਏਗੀ। 2-4 ਦਿਨ 5 ਦਿਨ ਤੰਗ ਕਰੇਗੀ ਉਹ, ਉਸ ਤੋਂ ਬਾਅਦ ਤੁਸੀਂ ਉਹਦੇ ਆਦੀ ਹੋ ਜਾਓਗੇ। ਦੇਖੋ ਨਾ, ਖੁਦਾ ਨਾ ਖਾਸਾ ਕਿਸੇ ਦੀ ਲੱਤ ਟੁੱਟ ਜਾਂਦੀ ਹੈ, ਪਲਸਤਰ ਲਗਾਉਂਦਾ ਉਹ, ਤਾਂ ਉਹਨੂੰ 4-5 ਦਿਨ ਤੰਗ ਹੀ ਕਰਦਾ ਨਾ ਉਹ, ਲੇਕਿਨ ਉਸ ਤੋਂ ਬਾਅਦ ਉਹਦੇ ਨਾਲ ਵਕਤ ਗੁਜ਼ਾਰਨਾ ਸਿੱਖ ਜਾਂਦਾ। ਲੇਕਿਨ ਉਹ ਲੱਥ ਤੇ ਜਾਂਦਾ ਨਾ ਪਲਸਤਰ ਬਾਅਦ ਚ। ਹਾਂ ਬਲਕਿ ਕਈ ਦਫਾ ਕਈ ਲੋਕਾਂ ਦਾ ਪਲਸਤਰ ਲੱਥ ਜਾਵੇ ਤਾਂ ਉਸ ਤੋਂ ਬਾਅਦ ਉਹ ਤੰਗ ਹੁੰਦੇ ਨੇ, ਕਹਿੰਦੇ ਨੇ ਯਾਰ ਸਾਨੂੰ ਆਦਤ ਪੈ ਗਈ ਸੀ ਉਹਦੀ, ਕਿੱਕ ਮਾਰੀ ਦੀ ਸੀ, ਠਾਹ ਕਰਕੇ ਬੜੀ ਭੈੜੀ ਵੱਜਦੀ ਸੀ। ਯਾਰ ਸਭ ਪਲਸਤਰ ਦੀ ਝੂਠ। ਆਦਤ ਪੈ ਗਈ ਸੀ ਸਾਨੂੰ। ਸਭ ਝੂਠ ਆ ਉਸਤਾਦ ਜੀ, ਸਭ ਝੂਠ ਆ। ਗਜਰੇਲੇ ਨਾਲ ਪਲਸਤਰ ਕੀਤਾ ਹੁੰਦਾ ਇਹ ਤੇ ਸਕਾਲੋਜਿਸਟ ਬਣੇ ਆ। ਸਕਾਲੋਜਿਸਟ ਆਹੋ ਹੀ ਸਕਾਲੋਜਿਸਟ ਇਧਰ ਦੇ ਬੰਦੇ ਡੇਲੀ ਆਪਣਾ ਫੋੜਾ ਛਿਲਦੇ ਹੁੰਦੇ ਆ। ਨਵਾਂ ਮਕਾਨ ਬਣਾਈਏ ਇਦਾਂ ਦੀ ਹਾਂਡੀ ਰੱਖਦੇ ਹੁੰਦੇ ਉੱਤੇ। ਨਜ਼ਰ ਨਾ ਲੱਗੇ। बट साहब इफ यू डोंट माइंड माजरत, आप मेरे लिए काबिल रिस्पेक्ट हैं, आप बहुत मेरे ले लिए काबले, जो काबले कहता तो फिर रिस्पेक्ट कर। ਕਾਬਲੇ आप मेरे लिए नट काबले रिस्पेक्ट है। ਕਾਬਲੇਸ हाँ, काबले ਅਸੀਂ ਇਸ ਕਾਬਲੇ ਕਿੱਥੇ ਆ ਭਾਈ। ਹਾਂ ਬਟ ਤੂੰ ਨਾ ਅੱਗੇ ਤੋਂ ਯਾਰ ਕੋਈ ਬੰਦੇ ਦੇ ਪੁੱਤਾਂ ਲਈ ਸਰਚ ਲੈ ਕੇ ਆਈ, ਤੈਨੂੰ ਤੇਰੀ ਮਿਹਰਬਾਨੀ, ਮਾਫੀ ਦੇ ਦੇ ਸਾਨੂੰ। ਅਸੀਂ ਰਾਤ ਨੂੰ ਸ਼ੋਅ ਕਰਾਂਗੇ ਦੁਬਾਰਾ, ਲੇਕਿਨ ਕੋਈ ਸਰਚ ਐਸੀ ਲੈ ਕੇ ਆ ਲੋਕਾਂ ਨੂੰ ਵੀ ਪਤਾ ਲੱਗੇ ਕਿ ਦੁਨੀਆ ਤੇ ਇਹ ਹੋ ਰਿਹਾ। ਮੈਂ ਲੈ ਕੇ ਆਵਾਂਗਾ, ਜੇ ਤੁਹਾਨੂੰ ਹਜ਼ਮ ਨਾ ਹੋਈ ਤੇ ਫਿਰ ਤੁਹਾਡਾ ਕੀ ਕੁਝ ਨਹੀਂ ਹਜ਼ਮ ਨਾ ਹੋਵੇ ਨਾ, ਸਦਾ ਪਹਿਲੇ ਆਪਣੀ ਮੁੰਤਖਬ ਪੈਣ ਤੂੰ ਕੱਲੀ ਉਹ ਨਹੀਂ ਲੈ ਕੇ ਆਉਣੀ, ਹਾਂ ਤੂੰ ਨਾਲ ਉਹ ਵੀ ਲੈ ਕੇ ਆਉਣੀ ਆ ਉਹਦੀ ਪੂਰੀ ਹਿਸਟਰੀ। ਉਹ ਯਾਰ ਕਿ ਅਸੀਂ ਦੇਖੀਏ, ਅਸੀਂ ਦਈਏ ਲੋਕਾਂ ਨੂੰ, ਥੱਲੇ ਸਕਰੀਨ ਤੇ ਲਿਖੀਏ ਕਿ ਪਾਣੀ ਇੱਥੇ ਜਾ ਕੇ ਦੇਖ ਲਓ। ਹਾਂ ਗੱਲ ਗਲਤ ਹੋ ਲੱਗੀ ਦੀ ਵਿੱਚ ਹੀ ਰੁਕ ਉਹ ਗਿਆ। ਨਹੀਂ ਹਾਂ ਮੈਂ ਤਾਂ ਤੂੰ ਕੱਲੀ ਸਰਚ ਤੇ ਤੂੰ ਲੈਣ ਦੀ, ਲੇਕਿਨ ਅਸੀਂ ਦਵਾਂਗੇ ਕਿ ਭਾਈ ਇਹਦਾ ਕੋਈ ਸਾਨੂੰ ਪ੍ਰੂਫ ਦੇ, ਹਾਂ ਇਹਨੂੰ ਸਾਬਤ ਕਰ। ਹਾਂ। ਤੂੰ ਉਹਦੀ ਨਾਲ ਇਹ ਵੀ ਲੈ ਕੇ ਆਉਣੀ ਹੈ ਕਿ ਭਾਈ ਮੈਂ ਇੱਥੋਂ ਐਸ ਅਥੈਂਟਿਕ ਵੈਬਸਾਈਟ ਆਈਆਂ ਬੜੀ ਪੱਕੀ, ਇੱਥੋਂ ਮੈਂ ਪੜ੍ਹੀ ਹੈ, ਔਰ ਅਸੀਂ ਉਹਦੇ ਥੱਲੇ ਆਪਣੇ ਡਿਸਕ੍ਰਿਪਸ਼ਨ ਦਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਵੀ ਚਵਲਾ ਨਹੀਂ ਮਾਰ ਰਿਹਾ। ਹਾਂ ਅੱਛਾ WhatsApp ਵਰਗੇ ਨਾ 4-5 ਗਲੀਆਂ ਦੂਰ ਬੱਚੇ ਖੇਡਦੇ ਨੇ ਕ੍ਰਿਕਟ ਗਰਾਊਂਡ ਜਾ ਕੇ, ਚੱਕ ਲਓ ਇੱਥੋਂ, ਚਲੋ ਦੌੜ ਜਾਓ ਉੱਥੋਂ, ਤੇ ਆਪਣਾ ਘਰ ਹੁੰਦਾ ਹੀ ਨਹੀਂ। ਆਪਣਾ ਘਰ ਉੱਤੇ। ਦੱਸ ਯਾਰ ਤੇਰਾ ਤੈਨੂੰ ਘਰ ਕੀ ਤਕਲੀਫ ਆ? ਤੂੰ ਖੇਡੇ ਤੂੰ ਆਪਣੇ ਘਰ ਜਾ। ਅੱਛਾ WhatsApp ਵਰਗੇ ਆਪਣੇ ਬੂਹੇ ਕੇ ਬੈਠੇ ਨਾ ਚੁੱਪ ਕਰ ਅਖਬਾਰ ਪੜ੍ਹਦੇ ਹੁੰਦੇ ਬੱਚੇ, ਛਾਪਰ ਮਾਰ ਜਾਂਦੇ ਪਾੜੀ ਨਾ। ਮੇਰੇ ਮੋਲਾ ਹਣਾ WhatsApp ਵਰਗੇ ਬੰਦੇ ਨੂੰ ਨਾ ਕੋਈ ਬੰਦਾ ਨਹੀਂ ਐਡਰੈਸ ਪੁੱਛਦਾ ਵੀ ਇਹਨੂੰ ਕਿੱਥੋਂ ਪਤਾ ਹੋਣਾ ਜੀ। ਆਹੋ ਸਹੀ ਗੱਲ ਆ। ਉਹ ਰਹਿਣ ਦੇ ਯਾਰ, ਇਹਨੂੰ ਰਹਿਣ ਦੇ ਜਾ। ਲੋਈ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ, ਦਿਨ ਚੜ ਗਿਆ। ਮੇਰਾ ਵੀ ਖਿਆਲ ਰੱਖਣਾ ਅਗਲੇ ਪ੍ਰੋਗਰਾਮ। ਬੱਟ ਦਾ ਵੀ ਖਿਆਲ ਰੱਖਣਾ। ਤੇ ਉਹ ਹਾਂ ਇੱਕ ਮਿੰਟ ਰੁਕਣਾ ਇੱਕ ਮਿੰਟ। ਫੇਸਬੁੱਕ ਦਾ ਲਿੰਕ ਜਿਹੜਾ ਉਹ ਤੁਹਾਨੂੰ ਦੱਸਦਾ, ਫੇਸਬੁੱਕ ਦਾ ਅੱਜ ਕੱਲ ਬਹੁਤ ਕੰਮ ਖਰਾਬ ਹੋ ਰਿਹਾ। ਉਹ ਜਿਹੜਾ ਇੱਕ ਪੇਜ ਆ ਜਿਹੜਾ ਪਤਾ ਨਹੀਂ ਕਿੰਨੇ ਵਿਚਾਰਿਆਂ ਨੇ, ਬਹੁਤ ਫੀਮੇਲਸ ਮੇਲ ਸਾਰਿਆਂ ਨੇ ਉਹਨੂੰ ਕੀਤਾ ਸੀ ਸਬਸਕ੍ਰਾਈਬ ਫਾਲੋ, ਉਹਦੇ ਤੇ ਉਹ ਪਤਾ ਨਹੀਂ ਉਹ ਕੀ ਕਰਨ ਲੱਗ ਪਿਆ, ਲੇਕਿਨ ਉਹ ਬੜੀ ਸ਼ਰਮਿੰਦਗੀ ਦਾ ਬਾਇਸ ਬੰਦਾ। ਉਹਨੂੰ ਤੇ ਪਤਾ ਨਹੀਂ ਸ਼ਰਮ ਆਉਣੀ ਨਹੀਂ ਆਉਣੀ, ਤੇ ਸਾਨੂੰ ਤੇ ਹੁੰਦੀ ਨਾ ਕਿ ਯਾਰ ਚਲੋ ਉਹਨੂੰ ਪਤਾ ਨਹੀਂ
ਕੀ ਸੋਚ ਆ ਉਸ ਬੰਦੇ ਦੀ। ਸਾਡਾ ਜਿਹੜਾ ਪੇਜ ਆ ਉਹਦਾ ਥੱਲੇ ਆ ਰਿਹਾ, ਬਲਕਿ ਸਾਈਡ ਤੇ ਪੂਰਾ ਲਾ ਵੱਡਾ ਕਰਕੇ ਉਹ ਆ ਰਿਹਾ ਸਜਾਦ ਜਾਨੀ ਕਾਮੇਡੀ। ਔਰ ਇੱਕ ਹੋਰ ਬੰਦੇ ਨੇ ਸਜਾਦ ਜਾਨੀ ਕਾਮੇਡੀ ORG ਕਿਸ ਤਰ੍ਹਾਂ ਦਾ ਕੋ ਬਣਾ ਲਿਆ, ਜਾਣ ਕੇ ਬਣਾ ਲਿਆ। ਉਹ ਨਹੀਂ, ਸਾਡਾ ਕੋਈ ORG ਕੁਝ ਨਹੀਂ ਹੈਗਾ, ਸਿਰਫ ਸਜਾਦ ਜਾਨੀ ਕਾਮੇਡੀ ਬਸ। ਔਰ ਉਹਦੀ ਆ ਵੀ ਆ ਰਿਹਾ ਸਾਰਾ ਕੁਝ। ਇਹਨੂੰ ਲਾਈਕ ਕਰਨਾ, ਇਹਨੂੰ ਸ਼ੇਅਰ ਕਰਨਾ ਬਹੁਤ ਜ਼ਿਆਦਾ। ਤੇ ਦੂਸਰੀ ਗੱਲ ਬਟ ਮੈਂ ਕੀ, ਹਾਂ ਪਤਾ ਕੀ ਗੱਲ ਆ, ਤੁਸੀਂ ਐਸੇ ਸਾਡੇ ਉਹ ਪਿਆਰ ਕਰਨ ਵਾਲੇ ਲੋਕ ਹੋ, ਐਸੇ ਤੁਸੀਂ ਐਸੀ ਪਾਵਰ ਆ ਤੁਹਾਡੀ ਕਿ ਤੁਸੀਂ ਜਿਹਨੂੰ ਚਾਹੋ ਨਾ ਉਹਨੂੰ ਆਰਟਿਸਟ ਬਣਾ ਸਕਦੇ ਹੋ। ਤੁਸੀਂ ਤੁਹਾਡੀ ਇੰਨੀ ਪਾਵਰ ਆ ਤੁਹਾਡੇ 'ਚ, ਮੈਂ ਤੁਹਾਨੂੰ ਜੈਨੂਇਨ ਗੱਲ ਦੱਸ ਰਿਹਾ। ਤੇ ਬਟ ਮੇਰਾ ਬਹੁਤ ਸਟਰਗਲ ਹੈ ਬਟ ਦੀ ਲਾਈਫ 'ਚ ਬਹੁਤ, ਤੇ ਇਹਨੂੰ ਸਪੋਰਟ ਕਰੋ, ਪਸੰਦ ਕਰਿਆ ਕਰੋ, ਆਪਣੇ ਮਸ਼ਵਰੇ ਬਟ ਕਮੈਂਟ ਸਾਰੇ ਪੜ੍ਹਦਾ ਬਟ, ਤੇ ਮਸ਼ਵਰੇ ਦਿਆ ਕਰੋ। ਔਰ ਅਸੀਂ ਬਟ ਨੂੰ ਇਨਸ਼ਾਅੱਲਾ ਤਾਲਾ ਲੈ ਕੇ ਚੱਲਣਾ। ਬਟ ਬੜੀ ਮਜ਼ੇਦਾਰ ਰੂਹ ਆ ਬਟ ਦੀ। ਅੱਜ ਤੇ ਤਿਆਰੀ ਨਹੀਂ ਸੀ, ਅਗਲੇ ਪ੍ਰੋਗਰਾਮ 'ਚ ਵੇਖਣਾ ਤਿਆਰੀ ਕਰਕੇ ਆਏਗਾ, ਤੁਹਾਨੂੰ ਬੜਾ ਨੌਲੇਜ ਦੇਗਾ ਬਟ। ਰਕਸ਼ੇ ਨੰਗੀ ਜਾ ਰਹੇ ਪਿੱਛੋਂ, ਛੇਤੀ ਚਲੋ, ਉੱਠੋ।